ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮੰਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸਿੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਝੱਲੀ ਐਸਕਲੋਨ, ਬੇਅੰਤ ਕੌਰ ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਟਰਲੌਕ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਅੱਗੇ ਚੜ੍ਹਦੀ ਕਲਾ ਦੇ ਲਈ ਇਹਨਾਂ ਦੀ ਅਰਦਾਸ ਕਰਦੇ ਹਾਂ। ਅਤੇ ਨਾਲ ਹੀ ਦੱਸਿਆ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ ਜਿਹੜੇ ਵੱਖ-ਵੱਖ ਹੋਮ ਰੈਮਡੀਜ਼ ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ। ਅਤੇ ਆਓ ਆਪਾਂ ਜਗਵੀਰ ਹੋਣਾ ਨਾਲ ਗੱਲਬਾਤ ਕਰਦੇ ਹਾਂ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੇ ਕਹਿੰਦੇ ਸੀਗੇ ਇੰਡੀਆ ਗਏ ਵੇ ਉਹਨਾਂ ਦੇ ਕੋਲ ਗੋਲੀਆਂ ਮੁੱਕ ਗਈਆਂ ਹੈਗੀਆਂ ਡਾਇਬਟੀਜ਼ ਦੀਆਂ, ਸ਼ੂਗਰ ਦੀਆਂ। ਵੀ ਹੁਣ ਕੀ ਕਰੀਏ? ਤਾਂ ਉਹ ਆਪਣੇ ਉੱਥੇ ਕਿਸੇ ਵੀ ਡਰੱਗ ਉੱਥੇ ਆਯੁਰਵੈਦਿਕ ਸਟੋਰ 'ਚ ਜਾ ਕੇ ਜਾਂ ਡਰੱਗ ਸਟੋਰ 'ਚ ਜਾ ਕੇ ਇੱਕ ਦਵਾਈ ਦਾ ਨਾਂ ਹੈਗਾ ਜੀ ਸਕਰੀਨੋ ਉੱਥੇ ਦੇ ਮੰਗਾ ਲਵੇਂ ਜੀ, ਦੇ ਦੇਵੇਂ। ਉਹ ਗੋਲੀਆਂ ਤੁਸੀਂ 2 ਸਵੇਰ ਨੂੰ 2 ਸ਼ਾਮ ਨੂੰ। ਇਹ ਵਧੀਆ ਚੀਜ਼ ਹੈਗੀ। ਅਤੇ ਆ ਫਿਰ ਦੂਜੀ ਹੈਗੀ ਬਾਬਾ ਰਾਮਦੇਵ ਦੀ ਆਉਂਦੀ ਹੁੰਦੀ ਹੈ ਗੋਲੀ। ਇਹਦਾ ਨਾਂ ਹੈਗਾ ਮਧੂ ਨਾਸ਼ਨੀ। ਇਹ ਗੋਲੀ ਤੁਸੀਂ ਆਪਣੇ ਲੈ ਲਓ। 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ। ਇਹ ਖਾਲੀ ਪੇਟ ਲੈਣੀ ਹੈਗੀ ਆ ਸਵੇਰ ਨੂੰ 2 ਗੋਲੀਆਂ, ਅਤੇ ਸ਼ਾਮ ਨੂੰ ਲੈਣੀ ਹੈਗੀ ਆਪਣੇ ਕੋਸੇ ਜਿਹੇ ਪਾਣੀ ਨਾਲ ਆਪਣੇ ਲੈ ਕਰੇ। ਇਹ ਵਧੀਆ ਚੀਜ਼ ਹੈਗੀ। ਇਹ ਬਣੀ ਬਣਾਈ ਤੁਹਾਨੂੰ ਮਿਲ ਜਾਊਗੀ ਉੱਥੇ, ਜਿਹੜੀ ਮਰਜ਼ੀ ਦੇ ਐਨ ਵਧੀਆ ਕੰਟਰੋਲ ਕਰੂਗੀ ਸਾਰੀ ਸ਼ੂਗਰ ਨੂੰ। ਬਾਕੀ ਜੇ ਤੁਸੀਂ ਘਰੇ ਬਣਾਉਣੀ ਹੈਗੀ ਥੋੜ੍ਹੀ ਬਹੁਤੀ ਤਾਂ ਤੁਸੀਂ ਆਪਣੇ ਉੱਥੇ ਪੰਸਾਰੀ 'ਤੇ ਜਾ ਕੇ ਗੁੜਮਾਰ ਬੂਟੀ ਲੈ ਲਓ 100 ਗ੍ਰਾਮ, ਜਾਮਨ ਦੀ ਗੁਠਲੀ 100 ਗ੍ਰਾਮ, ਤ੍ਰਿਫਲਾ ਪਾਊਡਰ 50 ਗ੍ਰਾਮ, ਹਲਦੀ 10 ਗ੍ਰਾਮ। ਇਹ ਲੈ ਕੇ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਤੁਸੀਂ ਲੈ ਲਓ। ਉਹਨੇ ਇਹਦਾ ਲੈਵਲ ਸਾਰਾ ਸ਼ੂਗਰ ਦਾ ਕੰਟਰੋਲ ਰਹੂਗਾ ਇਹਦੇ ਵਿੱਚ। ਬਾਕੀ ਚੱਲਦੇ ਹਾਂ ਆਪਾਂ ਅਗਲੇ ਪ੍ਰੋਗਰਾਮ 'ਤੇ। ਜਿਹੜੇ ਨਮੋਨੀਆ ਵਾਸਤੇ ਪੁੱਛੇ, ਨਮੋਨੀਆ ਹੋਇਆ ਵਾ ਉਹ ਆਪਣੇ ਲੈ ਸਕਦੇ ਹੈਗੇ ਸੁੰਡ ਮਗਾਂ, ਕਾਲੀ ਮਿਰਚਾਂ ਬਰਾਬਰ ਲੈ ਕੇ 1 ਚਮਚੇ ਦੀ। ਤੋਂ ਚਾਹੇ ਤਾਂ ਤੁਸੀਂ ਐਂ ਹੀ ਲੈ ਲਓ ਪੱਕੀ, ਨਹੀਂ 1 ਗਲਾਸ 1.5 ਗਲਾਸ ਪਾਣੀ ਦਾ ਪਾ ਕੇ 1 ਚਮਚਾ ਪਾਊਡਰ ਦਾ ਪਾ ਕੇ ਉਬਾਲ ਕੇ ਚਾਹ ਜੀ ਬਣਾ ਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਉਹ ਤੁਸੀਂ ਆਪਣੇ ਪੀਣੀ ਹੈਗੀ ਜੀ ਇਹਦੇ ਵਿੱਚ। ਅੱਛਾ, ਫਿਰ ਤੁਲਸੀ ਇਹਦੇ ਵਿੱਚੋਂ ਚੰਗੀ ਰਹੇਗੀ ਤੁਹਾਨੂੰ। ਤੁਲਸੀ ਦਾ 1 ਚਮਚਾ ਲੈਣਾ ਹੈਗਾ ਤੁਸੀਂ। ਇਹਦੇ ਵਿੱਚੋਂ 5-4 ਮਨੱਕੇ ਪਾ ਲਓ, 5-4 ਕਾਲੀਆਂ ਮਿਰਚਾਂ ਪਾ ਲਓ, ਅੱਧਾ ਚਮਚਾ ਸੁੰਡ ਦਾ ਪਾ ਲਓ। ਇਹ ਉਬਾਲ ਕੇ ਤੁਸੀਂ ਆਪਣੇ ਚਾਹ ਜੀ ਆਪਣੇ ਬਣਾ ਕੇ ਪੀਓ। ਅੱਛਾ, ਇਹਦੇ ਵਿੱਚੋਂ ਠੰਡੀ ਚੀਜ਼ਾਂ ਨਹੀਂ ਤੁਸੀਂ ਯੂਜ਼ ਕਰਨੀਆਂ। ਫਰਿੱਜ ਦੀ ਕੋਈ ਚੀਜ਼ ਨਹੀਂ ਤੁਸੀਂ ਯੂਜ਼ ਕਰਨੀ। ਰੂਮ ਟੈਂਪਰੇਚਰ ਵਾਲੀਆਂ ਚੀਜ਼ਾਂ ਕਰਨੀਆਂ ਜਿਹਨਾਂ ਨੂੰ ਆਪਣੇ ਨਹਾਉਣੀਆਂ ਹੋਇਆ ਵਾ। ਫਿਰ ਇਹਦੇ ਵਿੱਚੋਂ ਸ਼ਹਿਦ ਬਹੁਤ ਚੰਗਾ ਰਹੂਗਾ ਜੀ। ਤੁਸੀਂ 2 ਚਮਚੇ ਸ਼ਹਿਦ ਦੇ ਤੁਸੀਂ ਆਪਣੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਇਹ ਤੁਸੀਂ ਖਾਇਆ ਕਰੋ। ਇਹ ਬਹੁਤ ਵਧੀਆ ਰਹੂਗਾ ਤੁਹਾਨੂੰ। ਫਿਰ ਤੁਸੀਂ ਅਨਾਰ ਦਾ ਜੂਸ ਲੈ ਸਕਦੇ ਆ। ਇਹਦੇ ਵਿੱਚੋਂ ਅੰਗੂਰਾਂ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿ ਸਕਦਾ ਤੁਹਾਨੂੰ ਇਹ। ਜਾਂ ਫਿਰ ਤੁਸੀਂ ਆਪਣੇ ਐਂ ਕਰਨਾ ਹੈਗਾ ਉਹਨਾਂ ਬੱਖੀਆਂ ਜਾਂ ਦੁਖਦੀਆਂ ਹੈਗੀਆਂ, ਨਮੋਨੀਆ ਬੱਖੀਆਂ ਲੱਗ ਜਾਂਦੀਆਂ ਦੁਖਣ, ਉਹਦੇ ਵਿੱਚੋਂ ਤੁਸੀਂ ਕਰਨਾ ਹੈਗਾ ਆਪਣੇ ਤਾਰਪੀਨ ਦਾ ਤੇਲ ਲੈ ਲੈਣਾ ਹੈਗਾ। ਪੇਂਟ ਵਾਲੀ ਸਟੋਰਾਂ 'ਚ ਮਿਲਦਾ ਹੈਗਾ, ਟਰਪਨਟਾਈਨ ਆਇਲ ਕਹਿੰਦੇ ਉਹਨੂੰ। ਜੇ ਉਨੇ ਹੀ ਤੁਸੀਂ ਬਰਾਬਰ 100 ਗ੍ਰਾਮ ਜੇ ਤੁਸੀਂ ਇਹ ਲੈ ਲਓ ਤਾਰਪੀਨ ਦਾ ਤੇਲ, 100 ਗ੍ਰਾਮ ਤਿਲਾਂ ਦਾ ਤੇਲ ਲੈਣਾ ਹੈਗਾ। ਅਤੇ ਵਿੱਚੋਂ 5-6 ਟਿੱਕੀਆਂ ਤੁਸੀਂ ਆਪਣੇ ਜਿਹੜਾ ਮੁਸ਼ਕਪੂਰ ਹੁੰਦਾ ਜੀ ਉਹ ਆਪਣੇ ਪਾ ਕੇ ਰਗੜ ਕੇ ਉਹਨੂੰ ਪਾ ਕੇ ਉਹਦੀ ਤੁਸੀਂ ਮਾਲਿਸ਼ ਕਰਨੀ ਹੈ ਜੀ। ਇਹ ਐਨ ਬਹੁਤ ਵਧੀਆ ਚੀਜ਼ ਹੈ ਜੀ। ਆਪਣੇ ਛਾਤੀ ਦੀ ਸਾਰੀ ਬੱਖੀਆਂ ਜਿਹੜੇ ਦਰਦ ਹੁੰਦਾ ਆ, ਸੋਜਿਸ਼ ਆ ਜਾਂਦੀ ਹੈਗੀ, ਇਹ ਐਨ ਫੱਟ ਲਾ ਦੂਗੀ ਜੀ। 100% ਗਰੰਟੀ ਹੈ। ਮੇਰੇ ਡੈਡੀ ਡਾਕਟਰ ਸੀਗੇ ਅਤੇ ਆਪਣੇ ਬਾਬਾ ਜੀ ਮੇਰਾ ਡਾਕਟਰ ਸੀਗਾ, ਅਤੇ ਉਹ ਆਪਣੇ ਇਹੀ ਯੂਜ਼ ਕਰਦੇ ਹੁੰਦੇ ਸੀਗੇ ਜੀ। ਜੇ ਤੁਸੀਂ ਆਪਣੇ ਦੇ ਸਕਦੇ ਆ ਤਾਂ ਉਹਨੇ ਕੋਈ ਇਹਦੇ ਮਾਲਿਸ਼ ਕਰਕੇ, ਚਾਹੇ ਤਾਂ ਉਹਨੇ ਹੀਟ ਪੈਡ ਨਾਲ ਸੇਕ ਜਾਂ ਦੇ ਦਿਓ, ਨਹੀਂ ਤਾਂ ਕੋਈ ਕੱਪੜਾ ਜਿਹਾ ਗਰਮ ਕਰਕੇ ਉਹ ਦੇ ਸਕਦੇ ਹੈਗੇ। ਵੀ ਹਵਾ ਨਹੀਂ ਲੱਗਣ ਦੇਣੀ ਬਾਅਦ 'ਚ। ਮੇਰੇ ਕਹਿਣੇ ਦਾ ਮਤਲਬ ਇਹ ਹੈ ਵੀ ਹਵਾ ਨਹੀਂ ਲੱਗਣ ਦੇਣੀ ਹੈਗੀ। ਐਂ ਤੁਸੀਂ ਦੇਖਿਓ ਹਫ਼ਤੇ ਬਾਅਦ ਵਧੀਆ ਠੀਕ ਹੋ ਜੂਗੀ ਜੀ ਇਹ। ਅਤੇ ਮਨੱਕਿਆਂ ਦਾ ਇਹਦੇ ਵਿੱਚੋਂ ਬਹੁਤ ਵਧੀਆ ਫਾਇਦਾ ਰਹਿੰਦਾ। ਜਿਹੜੀ ਬਲਗਮ ਹੁੰਦੀ ਆ ਉਹ ਆਪਣੇ ਤੁਸੀਂ ਇਹ ਲਾ ਦਿੰਦੇ। ਫਿਰ ਲਸਣ ਵੀ ਇਹਦੇ ਵਿੱਚੋਂ ਠੀਕ ਰਹਿੰਦਾ ਹੈਗਾ। ਜੇ ਤੁਸੀਂ ਆਪਣੇ ਭਾਵੇਂ ਅੱਧਾ ਚਮਚਾ ਲਸਣ ਦਾ ਲਸਣ ਦੇ ਜੂਸ ਦਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਸੁੰਘ ਵੀ ਸਕਦੇ ਹੈਗੇ ਤੁਸੀਂ ਲਸਣ ਨੂੰ ਸੁੰਘੀ ਚੱਲੋ ਤਾਂ ਵੀ ਸਾਰੇ ਫੇਫੜਿਆਂ ਨੂੰ, ਜੇ ਨਹੀਂ ਸਾਰਾ ਪੀਣੇ ਨੂੰ ਜੀ ਕਰਦਾ
ਲਸਣ ਨੂੰ ਸੁੰਘੇ ਲਾਓ ਤੁਸੀਂ, ਭਾਵੇਂ ਉਹਦੀ ਕਲੀਆਂ ਜਿਹੀਆਂ ਕੱਢ ਕੇ ਕੱਪੜੇ ਜਿਵੇਂ ਬੰਨ ਲਓ ਤੁਸੀਂ ਇੱਕ, ਅਤੇ ਉਹਨੂੰ ਸੁੰਘੀ ਜਾਓ। ਉਹੀ ਸਾਰੇ ਫੇਫੜਿਆਂ ਨੂੰ ਆਰਾਮ ਕਰ ਦੂਗੀ ਜੀ। ਜਿਹੜੀ ਉਹਦੀ ਅੰਦਰ ਸਾਰੇ ਏਅਰ ਜਾਊਗੀ ਉਹ ਵੀ ਬਹੁਤ ਆਰਾਮ ਕਰ ਦੂਗੀ ਤੁਹਾਨੂੰ। ਤੁਸੀਂ ਦੇਖਿਓ ਡਾਕਟਰ ਦੀ ਦਵਾਈ ਨਾਲੋਂ ਤੁਹਾਨੂੰ ਛੇਤੀ ਆਰਾਮ ਆ ਜਾਊਗਾ ਜੀ ਇਹਦੇ ਵਿੱਚ। ਜਿਹੜੇ ਕਹਿੰਦੇ ਤੇ ਮੇਰੇ ਗੁੱਟ ਦੁਖਦੇ ਹੈਗੇ, ਗੁੱਟ ਦੇ ਵਿੱਚੋਂ ਤੁਸੀਂ ਉਹਨੇ ਮੇਥੇ ਲੈਣੇ ਹੈਗੇ, ਹਾਲੋਂ ਅਤੇ ਕਲੌਂਜੀ ਅਤੇ ਅਜਵਾਇਣ, ਇਹ 20-20 ਗ੍ਰਾਮ ਸਾਰੀਆਂ ਚੀਜ਼ਾਂ ਤੁਸੀਂ ਲੈ ਲੈਣੀਆਂ ਹੈਗੀਆਂ, ਅਤੇ ਅੱਧਾ ਕੁ ਚਮਚਾ ਤੁਸੀਂ ਆਪਣੇ ਇਹਦੇ ਵਿੱਚੋਂ ਲੈ ਸਕਦੇ ਹੈਗੇ। ਅਤੇ ਇਹਦੇ ਵਿੱਚ ਫਿਰ ਦੂਸਰਾ ਇਲਾਜ ਕਰਨਾ ਹੈਗਾ ਇਹਦੇ ਵਿੱਚੋਂ ਤੁਸੀਂ ਕਰਨਾ ਹੈਗਾ, ਜਿਹੜੀ ਹਿੰਗ ਦੀ ਡਲੀ ਲੈ ਕੇ ਉਹ ਆਪਣੇ ਘਿਓ ਦੇ ਵਿੱਚੋਂ ਭੁੰਨ ਲੈਣੀ, ਜਿਸ ਤਰ੍ਹਾਂ ਆਪਾਂ ਸਾਗ ਨੂੰ ਤੜਕਾ ਜਾਂ ਮਾਂਹ ਦੀ ਦਾਲ ਨੂੰ ਤੜਕਾ ਲਗਾਉਂਦੇ ਹੁੰਦੇ। ਉਹ ਜਿਹੜਾ ਆਪਣੇ ਘੀ ਹੋਊਗਾ ਜਾਂ ਤੇਲ, ਘੀ ਹੈ ਜਿਹੜਾ, ਘੀ ਦੇ ਵਿੱਚੋਂ ਵੀ ਬਣਾ ਲਓ। ਉਹ ਘੀ ਦੀ ਮਾਲਿਸ਼ ਕਰਨੀ ਹੈ ਜੀ। ਬਾਅਦ ਵਿੱਚ ਹਿੰਗ ਸੜ ਗਈ, ਪਤਾ ਕਾਲੀ ਜੀ ਹੋ ਗਈ, ਜਿਹੜਾ ਤੇਲ ਬਚੂਗਾ ਉਹਦੀ ਤੁਸੀਂ ਆਪਣੇ ਗੁੱਟ 'ਤੇ ਮਾਲਿਸ਼ ਕਰਨੀ ਹੈ ਜੀ। ਇਹ ਆਪਣੇ ਠੀਕ ਕਰ ਦੂਗਾ ਸਾਨੂੰ ਇਹ ਜਿਹੜਾ ਦਰਦ ਹੁੰਦਾ ਸਾਰੇ। ਜਿਹੜੇ ਕਹਿੰਦੇ ਸੀਗੇ ਬੱਚਾ ਹੋਣੇ ਵਾਸਤੇ ਪੁੱਛਦੇ ਸੀਗੇ, ਉਹ ਵੀ ਕਿਸ ਤਰ੍ਹਾਂ ਕਰਨਾ ਹੈਗਾ, ਉਹ ਦੱਸੀ ਸੀਗੀ ਪਿਛਲੇ ਵੀ, ਕੋਈ ਸਮਝ ਨਹੀਂ ਆਈ ਉਹਨਾਂ ਨੂੰ। ਉਹਦੇ ਸੁਗੰਧ ਨਗੌਰੀ ਲੈ ਕੇ 2 ਚਮਚੇ ਦੇਸੀ ਘੀ ਦੇ ਵਿੱਚ ਪਾ ਕੇ ਥੋੜ੍ਹਾ ਜਿਹਾ ਗਰਮ ਜਿਹਾ ਕਰਕੇ ਉਹ ਤੁਸੀਂ ਆਪਣੇ ਖਾ ਲੈਣੇ ਹੈਗੇ। ਉੱਪਰ 'ਤੇ 1 ਕੱਪ ਆਪਣੇ ਦੁੱਧ ਪੀ ਲੈਣਾ ਹੈਗਾ। ਜੇ ਮਿਸ਼ਰੀ ਪਾਣੀ ਦਾ ਮਿਸ਼ਰੀ ਪਾ ਲਓ ਤੁਸੀਂ, ਇਹਦਾ ਕੋਈ ਹੱਜ ਨਹੀਂ ਹੈਗਾ। ਅਤੇ ਆਪਣੇ ਤੁਸੀਂ ਇਹ ਜਿੱਦਾਂ ਮਾਹਵਾਰੀ ਸਾਡੀ ਸਟਾਰਟ ਹੁੰਦੀ ਹੈਗੀ ਜਾਂ 1-ਅੱਧਾ ਦਿਨ ਪਹਿਲਾਂ ਪਤਾ ਹੀ ਹੁੰਦਾ ਤੁਹਾਨੂੰ ਵੀ ਸਟਾਰਟ ਹੋਣੇ ਵਾਲੀ ਹੈਗੀ ਲੇਡੀਜ਼ ਨੂੰ, ਅਤੇ ਉੱਦਣ 'ਤੇ ਸਟਾਰਟ ਕਰ ਦੇਵੇਂ ਆਪਣੇ 5-6 ਦਿਨ, ਆਪਣੇ 3-4 ਦਿਨ ਤਾਂ ਰਹਿੰਦੀ ਹੁੰਦੀ ਹੈਗੀ, ਆਪਣੇ 5-6 ਦਿਨ ਤੁਸੀਂ ਆਪਣੇ 7 ਦਿਨ ਖਾ ਲਓ ਇਹਦੇ ਨਾਲ। ਉਹਦੇ ਬਾਅਦ ਫਿਰ ਬੰਦ ਕਰ ਦੇਣੀ ਹੈਗੀ ਇਹ ਖਾ ਕੇ, ਫਿਰ ਵੇਟ ਕਰਨੀ ਹੈਗੀ। ਜੇ ਨਹੀਂ ਅਗਰ ਪ੍ਰੈਗਨੈਂਸੀ ਹੁੰਦੀ ਫਿਰ ਅਗਲੇ ਮਹੀਨੇ ਫਿਰ ਇਸ ਤਰ੍ਹਾਂ ਸਟਾਰਟ ਕਰਨੀ ਹੈਗੀ। 3-4 ਮਹੀਨੇ ਤੁਸੀਂ ਸਟਾਰਟ ਕਰਕੇ ਦੇਖੋ ਜੀ, ਇਹਦੇ ਵਿੱਚੋਂ ਵੀ ਲਗਾਤਾਰ ਆਏ ਮਹੀਨੇ ਜਦੋਂ ਡੇ ਸਟਾਰਟ ਹੋਣੀ ਹੈ ਉਸ ਤਰ੍ਹਾਂ ਸਟਾਰਟ ਕਰ ਦੇਣੀ ਹੈ ਅਤੇ ਉਸ ਤਰ੍ਹਾਂ ਬੰਦ ਕਰ ਦੇਣੀ ਸਾਰੀ। ਇਹਦੇ ਵਿੱਚੋਂ ਫਿਰ ਤੁਸੀਂ ਆਪਣੇ ਚੁਕੰਦਰ ਦਾ ਰਸ ਪੀ ਸਕਦੇ ਹੈਗੇ ਖਾਲੀ ਢਿੱਡ। ਜੇ ਨਹੀਂ ਚੁਕੰਦਰ ਦਾ ਰਸ ਚੰਗਾ ਲੱਗਦਾ ਤਾਂ ਗਾਜਰਾਂ ਅਤੇ ਚੁਕੰਦਰ ਦਾ ਮਿਲਾ ਕੇ ਤੁਸੀਂ ਉਹ ਪੀ ਲਿਆ ਕਰੋ। ਇਹ ਵੀ ਜਿਹੜੀ ਬੱਚੇਦਾਨੀ ਦੀ ਕੋਈ ਆਪਣੇ ਅੰਦਰ ਖਰਾਬੀ ਹੁੰਦੀ ਹੈ ਠੀਕ ਕਰ ਦਿੰਦੀ ਹੈਗੀ ਇਹ। ਫਿਰ ਇਹਦੇ ਵਿੱਚੋਂ ਤੁਹਾਨੂੰ ਹੋਰ ਜਿਹੜੀਆਂ ਹੈਲਪਫੁਲ ਚੀਜ਼ਾਂ ਹੋਣਗੀਆਂ, ਇਹ ਤੁਸੀਂ ਆਪਣੇ ਅਨਾਰ ਦਾ ਰਸ ਲੈ ਕੇ ਅਤੇ 100 ਗ੍ਰਾਮ ਦਹੀਂ ਅਤੇ 100 ਗ੍ਰਾਮ ਅਨਾਰ ਦਾ ਰਸ, ਜੇ ਘਰ ਦੀ ਜਮਾਈ ਵੀ ਹੋਵੇ ਦਹੀਂ, ਇਹ ਮਿਕਸ ਜੀ ਕਰਕੇ ਤੁਸੀਂ ਲੱਸੀ ਜੀ ਬਣਾ ਕੇ ਭਾਵੇਂ ਐਂ ਪੀ ਲਿਆ ਕਰੋ। ਇਹ ਵੀ ਸਾਰੇ ਠੀਕ ਰਹੂਗੀ। ਜਾਂ ਬੇਲ ਦਾ ਪਾਊਡਰ ਜਿਹੜਾ ਹੁੰਦਾ ਜੀ, ਥੋੜ੍ਹੀ ਜਿਹੀ ਸੁੰਡ ਬੇਲ ਦਾ ਪਾਊਡਰ, ਇਹ ਘਰ ਦੀ ਦਹੀਂ ਦੇ ਵਿੱਚੋਂ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚੋਂ ਹੋਰ ਜੇ ਨਹੀਂ ਤੁਹਾਨੂੰ ਇਹ ਕਰਨਾ ਹੈਗਾ ਤਾਂ ਤੁਲਸੀ ਦੇ ਜਿਹੜੇ ਬੀਜ ਹੁੰਦੇ ਜੀ, ਉਹ ਤੁਸੀਂ 1 ਚਮਚਾ ਲੈਣਾ ਹੈਗਾ। ਜਿਸ ਦਿਨ ਤੁਸੀਂ ਵਾਰੀ ਸ਼ੁਰੂ ਹੁੰਦੀ ਹੈਗੀ ਉੱਦਾਂ ਸਟਾਰਟ ਕਰਨਾ ਹੈਗਾ, ਜਿੱਦਾਂ ਖਤਮ ਹੁੰਦੀ ਹੈ ਉੱਦਾਂ ਹੀ ਇਹ ਖਤਮ ਕਰ ਦੇਣੀ ਹੈ, ਦਵਾਈ ਬੰਦ ਕਰ ਦੇਣੀ ਹੈਗੀ। ਇਹ ਵੀ ਤੁਸੀਂ ਆਪਣੇ 2-3 ਮਹੀਨੇ ਟਰਾਈ ਕਰਕੇ ਦੇਖ ਸਕਦੇ ਹੈਗੇ ਇਹਦੇ ਵਾਸਤੇ। ਚਲੋ ਇਹੀ ਪੁੱਛਦੇ ਸੀਗੇ, ਬਾਕੀ ਪੁੱਛਦੇ ਸੀਗੇ ਆਏ ਵਾਰੀ ਭੁੱਲ ਜਾਂਦੇ ਉਹ ਵੀ ਅਰਜਨਾ ਪਾਊਡਰ ਲੈਣਾ ਕਿਸ ਤਰ੍ਹਾਂ ਹੈਗਾ। ਜਿਸ ਤਰ੍ਹਾਂ ਮੈਂ ਆਪ ਲੈਂਦਾ ਜੀ, ਮੈਂ ਤੁਹਾਨੂੰ ਉਸ ਤਰ੍ਹਾਂ ਦੱਸਦਾ ਹੈਗਾ। ਅਤੇ ਮੇਰਾ ਐਨ 100% ਬਲੱਡ ਪ੍ਰੈਸ਼ਰ ਨੋਰਮਲ ਹੈ। ਹੁਣ ਜਿਸ ਤਰ੍ਹਾਂ ਮੈਂ 125 ਅਤੇ 135 ਦੇ ਵਿਚਾਲੇ ਰਹਿੰਦਾ ਹੈਗਾ ਜੀ। ਹਾਂਜੀ, ਪਹਿਲਾਂ ਮੇਰਾ 180-85 ਤੱਕ ਚਲੇ ਜਾਂਦਾ ਸੀਗਾ, ਕੰਟਰੋਲ ਨਹੀਂ ਸੀ ਹੁੰਦਾ। ਦਵਾਈ ਡਾਕਟਰ ਦੀ ਦਵਾਈ ਵੀ ਖਾ ਕੇ ਦੇਖੀ, ਕੰਟਰੋਲ ਨਹੀਂ ਹੋਇਆ। ਅਰਜਨਾ ਰੇਸ 'ਤੇ ਮੇਰਾ ਕੰਟਰੋਲ ਹੋ ਗਿਆ ਸੀਗਾ ਜੀ। ਮੈਂ ਕਰਦਾ ਹੈਗਾ 2 ਗਲਾਸ ਪਾਣੀ ਦੇ ਲੈ ਲੈਣੇ ਹੈਗੇ, 2-2.5 ਗਲਾਸ, ਉਹਦੇ ਵਿੱਚ ਮੈਂ ਆਪਣੇ 1 ਚਮਚਾ ਤੁਸੀਂ ਅਰਜਨਾ ਪਾਊਡਰ ਦਾ ਮਿਕਸ ਕਰਕੇ ਵਧਣਾ ਹੈਗਾ, ਜਦ ਤੱਕ ਸਾਰਾ 1 ਕੱਪ ਨਾ ਰਹਿ ਜਾਵੇ। ਜਾਂ 2.5 ਕੱਪ ਪਾਣੀ ਦੇ ਪਾ ਲਓ, ਅਰਜਨਾ ਪਾ ਲਓ, ਅਤੇ ਉਹਦੇ ਵਿੱਚ ਮੈਂ ਫਿਰ ਜਦ ਉਤਾਰ ਕੇ ਠੰਡਾ ਕਰਕੇ, ਜੇ ਤਾਂ ਤੁਸੀਂ ਆਪਣੇ ਗੁੜ ਪਾਉਣਾ ਤਾਂ ਗੁੜ ਪਾ ਕੇ ਵੀ ਤੁਸੀਂ ਪੀ ਸਕਦੇ ਹੈਗੇ, ਉਹਦਾ ਉਬਲਦੇ ਵਿੱਚ ਗੁੜ ਪਾ ਲਓ। ਜੇ ਤੁਸੀਂ ਸ਼ਹਿਦ ਪਾ ਕੇ ਪੀਣਾ ਹੈਗਾ ਤਾਂ ਥੱਲੇ ਲਾ ਕੇ ਕੱਪ ਪਾ ਕੇ ਵਿੱਚੋਂ 2 ਚਮਚੇ ਸ਼ਹਿਦ ਪਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜੇ ਟੇਸਟ ਕਰਨਾ ਚੇਂਜ ਤੁਹਾਨੂੰ ਥੋੜ੍ਹਾ ਜਿਹਾ, ਜੇ ਨਹੀਂ ਮਿੱਠਾ ਪਾਉਂਦੇ ਥੋੜ੍ਹਾ ਜਿਹਾ ਬਕਬਕਾ ਜਿਹਾ ਲੱਗਦਾ ਤਾਂ ਉਹਦੇ ਫਿਰ ਤੁਸੀਂ ਛੋਟੀ ਇਲਾਇਚੀ ਉਹਦੇ ਵਿੱਚੋਂ ਯੂਜ਼ ਕਰ ਸਕਦੇ। 2 ਛੋਟੀ ਇਲਾਇਚੀਆਂ ਨਾਲ ਉਬਾਲ ਲਈਆਂ। ਜੇ ਗੁੜ ਪਾਉਣੇ ਜੀ ਕਰਦਾ ਗੁੜ ਪਾ ਕੇ ਉਬਾਲ ਲਓ, ਨਹੀਂ ਤਾਂ ਸ਼ਾਇਦ ਜੇ ਕੱਪ ਪਾ ਲਿਆ ਉਹ ਤੋਂ ਬਾਅਦ ਸ਼ਾਇਦ ਤੁਸੀਂ ਪਾ ਕੇ ਉਹ ਤੁਸੀਂ ਆਪਣੇ ਪੀ ਲਿਆ ਕਰੋ। ਐਨ ਵਧੀਆ ਚੀਜ਼ ਹੈਗੀ। ਅਤੇ ਥਾਰੇ ਕੋਲੈਸਟਰੋਲ ਨੂੰ ਵੀ ਕੰਟਰੋਲ ਕਰਦਾ ਹੈਗਾ ਇਹ। ਅਤੇ ਜਿਹੜੇ ਕੋਲੈਸਟਰੋਲ ਦਾ ਵੀ ਸਭ ਪੁੱਛਦੇ ਸੀਗੇ ਜੀ, ਕੋਲੈਸਟਰੋਲ ਦਾ ਉਹ ਵੀ ਅਰਜਨਾ ਪਾਊਡਰ ਤੁਸੀਂ ਸਟਾਰਟ ਕਰ ਦਿਓ ਲੈਣਾ। ਇਹੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੁਣ। ਜਾਂ ਉਹਦੇ ਨਾਲ ਤੁਸੀਂ ਆਪਣੇ 1 ਛੋਲਿਆਂ ਜਿਹੜੇ ਭੁੱਜੇ ਹੋਏ ਕਾਲੇ ਛੋਲੇ ਹੁੰਦੇ, ਉਹਨਾਂ ਦੀ ਮੁੱਠੀ ਤੁਸੀਂ ਰੋਜ਼ ਖਾ ਲਿਆ ਕਰੋ। ਇਹ ਕੋਲੈਸਟਰੋਲ ਨੂੰ ਬਹੁਤ 2 ਚੀਜ਼ਾਂ ਐਂ ਥੋੜ੍ਹਾ 2-3 ਮਹੀਨੇ ਐਵੇਂ ਥੋੜ੍ਹਾ 1 ਡਿਗਰੀ ਕੋਲੈਸਟਰੋਲ ਘਟਾ ਦਿੰਦੇ ਆ ਜੀ। ਇਹ ਪਹਿਲਾਂ ਮੈਨੂੰ ਵੀ ਕੋਲੈਸਟਰੋਲ ਹੋ ਗਿਆ ਸੀਗਾ ਥੋੜ੍ਹਾ ਜਿਹਾ, ਅਤੇ ਮੇਰਾ 2 ਕੁ ਮਹੀਨਿਆਂ ਵਿੱਚ ਦੁਬਾਰਾ ਟੈਸਟ ਕਰਾਇਆ 3 ਮਹੀਨੇ ਬਾਅਦ
ਮੇਰਾ ਪੂਰਾ 1 ਪੁਆਇੰਟ ਘੱਟ ਗਿਆ, ਨੋਰਮਲ ਆ ਗਿਆ ਸੀਗਾ। ਅੱਗੇ ਫਿਰ ਪਿਛਲੇ ਹਫ਼ਤੇ ਭੁੱਲ ਗਏ ਸੀਗੇ, ਨਾ ਟਾਈਮ ਨਹੀਂ ਸੀਗਾ। ਪੀਲੀਏ ਵਾਸਤੇ ਪੁੱਛਦੇ ਸੀਗੇ ਉਹ, ਇਹਦੇ ਪੀਲੀਏ ਵਾਸਤੇ ਗਊਦੰਤੀ ਭਸਮ ਲੈਣੀ ਹੈਗੀ। ਪੰਸਾਰੀ ਤੋਂ ਮਿਲੂਗੀਆਂ ਸਾਰੀਆਂ ਚੀਜ਼ਾਂ, ਇੰਡੀਆ ਹੀ ਹੈ ਭਾਈ, ਇਹ ਉੱਥੇ ਤੇ ਮਿਲ ਜਾਣੀਆਂ ਆਰਾਮ ਨਾਲ। ਗਊਦੰਤੀ ਭਸਮ, ਸ਼ਰਦ ਚੀਨੀ, ਬੰਸਲੋਚਨ, ਕਲਮੀ ਸ਼ੋਰਾ, ਜੌਂ ਖਾਰ, ਨਿੱਕੀ ਇਲਾਇਚੀਆਂ, ਜੇ ਛੋਟੀ ਇਲਾਇਚੀਆਂ ਹੁੰਦੀਆਂ ਹਰੀਆਂ, ਇਹ ਜਿਸ ਤਰ੍ਹਾਂ ਤੁਸੀਂ ਬਰਾਬਰ ਲੈਣੀਆਂ 20 ਗ੍ਰਾਮ ਲੈ ਲਓ ਭਾਵੇਂ। ਫਿਰ ਕੱਥਾ ਲੈਣਾ ਹੈਗਾ ਇਹਦੇ ਵਿੱਚ 10 ਗ੍ਰਾਮ, ਅਤੇ ਕੂਜਾ ਮਿਸ਼ਰੀ ਲੈਣੀ ਹੈਗੀ 40 ਗ੍ਰਾਮ। ਕੂਜਾ ਮਿਸ਼ਰੀ ਸਾਰੀ ਚੀਜ਼ਾਂ ਤੋਂ ਦੁੱਗਣੀ ਲੈਣੀ ਹੈਗੀ। ਕੱਥਾ ਅੱਧਾ ਲੈਣਾ ਹੈਗਾ, ਅਤੇ ਇਹਦਾ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਇਹ ਤੁਸੀਂ ਲੈ ਲਿਆ ਕਰੋ, ਪੀਲੀਏ ਵਾਸਤੇ ਵਧੀਆ ਚੀਜ਼ ਹੈਗੀ ਜੀ, ਹੈਪਾਟਾਈਟਸ ਸੀ ਵਾਸਤੇ, ਇਹ ਵੀ ਜੋ ਕੁਝ ਵੀ ਹੈਗਾ। ਫਿਰ ਇਹਦੇ ਵਿੱਚ ਨਹੀਂ ਹੋਰ ਹੈਗਾ ਤ੍ਰਿਫਲਾ ਪਾਊਡਰ, ਤੁਸੀਂ 1 ਕੱਪ 24 ਗ੍ਰਾਮ, ਇਹ ਸਮਝ ਲਓ 3 ਚਮਚੇ ਹੋ ਜਾਣਗੇ, 3-4 ਚਮਚੇ ਤ੍ਰਿਫਲੇ ਪਾਊਡਰ ਦੇ। ਇਹ ਆਪਣੇ ਪਾਣੀ ਮੈਂ ਭਿਓ ਕੇ ਰੱਖ ਦੇਣਾ, ਗਲਾਸ 1.5 ਗਲਾਸ ਪਾਣੀ 'ਚ ਭਿਓ ਕੇ ਰੱਖ ਦਿਓ। ਸਵੇਰ ਨੂੰ ਆਪਣੇ ਨਿੱਤਰਿਆ ਹੋਇਆ ਪਾਣੀ ਦੇ ਵਿੱਚੋਂ 2 ਚਮਚੇ ਸ਼ਹਿਦ ਦੇ, ਜਾਂ 1 ਚਮਚਾ ਸ਼ਹਿਦ ਦਾ ਟੇਸਟ ਦੇ ਮੁਤਾਬਕ, ਅਤੇ 1 ਚਮਚਾ ਘੀ ਦਾ ਦੇਸੀ ਦਾ, ਇਹ ਪਾ ਕੇ 40 ਦਿਨ ਲਗਾਤਾਰ ਪੀਣਾ ਹੈਗਾ ਜੀ। ਇਹਦੇ ਨਾਲ ਪੀਲੀਆ ਖਤਮ ਹੋ ਜਾਊਗਾ। ਜਾਂ ਫਿਰ ਨਹੀਂ ਜੇ ਐਂ ਕਰਨਾ ਤੁਹਾਨੂੰ ਤਾਂ ਉਹਨੇ 24 ਗ੍ਰਾਮ ਇਹ ਲੈਣਾ ਹੈਗਾ ਤੁਸੀਂ, ਆਹ ਤ੍ਰਿਫਲਾ ਪਾਊਡਰ 1 ਲੀਟਰ, ਅੱਧੇ ਲੀਟਰ 500 ਗ੍ਰਾਮ ਪਾਣੀ 'ਚ ਇਹ ਰਾਤ ਨੂੰ ਭਿਓ ਕੇ ਰੱਖ ਦੇਣਾ ਹੈਗਾ। ਸਵੇਰ ਨੂੰ ਇਹਨੂੰ ਉਬਾਲ ਸਕਦੇ ਹੋ ਤੁਸੀਂ, ਐਂ ਚੰਗਾ ਰਸ ਨਿਕਲੇ। ਜਦ ਅੱਧਾ ਕੁ ਰਹਿ ਗਿਆ 1 ਗਲਾਸ, ਅਤੇ ਉਹਦੇ ਵਿੱਚੋਂ ਤੁਸੀਂ ਉਹਨੇ ਮਿਸ਼ਰੀ ਮਿਲਾ ਕੇ ਇਹ ਵੀ ਪੀਣੀ ਹੈਗੀ। ਇਹ ਵੀ 40 ਦਿਨ ਤੁਸੀਂ ਉਹਨੇ ਪੀਣਾ ਹੈਗਾ ਜੀ। ਅਤੇ ਇਹਦੇ ਨਾਲ ਤੁਸੀਂ ਆਪਣੇ ਜਿਹੜੀ ਇਮਲੀ ਹੁੰਦੀ ਹੈ ਜੀ, ਇਮਲੀ ਦੀ ਚਟਨੀ, ਉਹ ਤੁਸੀਂ ਆਪਣੇ 1 ਗਲਾਸ ਪਾਣੀ ਲੈ ਕੇ 1-1.5 ਚਮਚਾ ਇਮਲੀ ਦੀ ਚਟਨੀ ਨਾਲ ਦਿਨ ਮਾ ਉਹਨੇ 2 ਵਾਰ ਤੁਸੀਂ ਉਹਨੇ ਪੀ ਸਕਦੇ ਹੈਗੇ। ਅਤੇ ਗੰਨੇ ਦੇ ਰਸ ਦੇ ਵਿੱਚ ਤੁਸੀਂ ਨਿੰਬੂ ਨਿਚੋੜ ਕੇ ਪੀ ਸਕਦੇ ਹੈਗੇ। ਗੰਨੇ ਦੇ ਰਸ ਨਿੰਬੂ ਨਿਚੋੜ ਕੇ ਪੀਓ। ਅਤੇ ਮੂਲੀਆਂ ਦਾ ਪਾਣੀ ਤੁਸੀਂ ਉਹਨੇ ਪੀ ਸਕਦੇ ਹੈਗੇ। ਮੂਲੀਆਂ ਦੇ ਪੱਤਿਆਂ ਦਾ ਪਾਣੀ ਪੀ ਲਓ। ਇਹਦੇ ਵਿੱਚ ਫਿਰ ਮਸੰਮੀ, ਪਪੀਤਾ, ਅੰਗੂਰ, ਅਮਰੂਦ, ਇਹੋ ਜਿਹੀਆਂ ਚੀਜ਼ਾਂ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਸਬਜ਼ੀਆਂ ਦੇ ਵਿੱਚੋਂ ਉਹਨੇ ਕੱਦੂ, ਉਹਨੇ ਟਿੰਡੇ, ਤੋਰੀਆਂ, ਇਹੋ ਜਿਹੀਆਂ ਚੀਜ਼ਾਂ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ। ਫਿਗ ਇਹਦੇ ਵਿੱਚ ਚੰਗੇ ਰਹਿੰਦੇ, ਜਿਹੜੇ ਅੰਜੀਰ ਹੁੰਦੇ ਆ ਉਹ ਤੁਸੀਂ ਉਹਨੇ ਖਾ ਸਕਦੇ ਹੈਗੇ। ਫਿਰ ਇੰਡੀਆ ਭਾਈ ਹੈਗਾ, ਜਿਹੜੇ ਕਿੱਕਰ ਦੇ ਫੁੱਲ ਹੁੰਦੇ ਉੱਥੇ ਪੰਸਾਰੀ ਤੋਂ ਮਿਲ ਜਾਣਗੇ। ਜੇ ਨਹੀਂ ਕਿੱਕਰਾਂ ਨੂੰ ਫੁੱਲ ਲੱਗੇ ਹੁੰਦੇ ਤਾਂ 1 ਚਮਚਾ ਕਿੱਕਰਾਂ ਦੇ ਫੁੱਲਾਂ ਦਾ ਉਹਨੂੰ ਸੁਕਾ ਕੇ, ਅਤੇ 1 ਚਮਚਾ ਮਿਸ਼ਰੀ, ਇਹ ਸਵੇਰ ਨੂੰ ਅਤੇ ਸ਼ਾਮ ਨੂੰ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹ ਵੀ ਪੀਲੀਏ ਵਾਸਤੇ ਠੀਕ ਹੈਗਾ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਫੁੰਸੀਆਂ ਜਿਹੀਆਂ ਹੁੰਦੀਆਂ ਹੈਗੀਆਂ, ਉਹ ਆਪਣੇ ਨਿੰਬ ਦਾ ਤੇਲ ਤੁਸੀਂ ਆਪਣੇ ਲਗਾ ਸਕਦੇ। ਨਿੰਬ ਦੇ ਤੇਲ ਦੇ ਵਿੱਚੋਂ ਤੁਸੀਂ ਔਲਿਆਂ ਦਾ ਪਾਊਡਰ ਇਹ ਮਿਕਸ ਕਰਕੇ ਲਗਾਓ, ਇਹਦੇ ਫੁੰਸੀਆਂ ਜਿਹੜੀਆਂ ਮਰ ਜਾਂਦੀਆਂ ਸਾਰੀਆਂ। ਜਾਂ ਫਿਰ ਕਰੇਲੇ ਦਾ ਰਸ 1 ਚਮਚਾ, ਨਿੰਬੂ ਦਾ ਰਸ 1 ਚਮਚਾ, ਇਹ ਮਿਕਸ ਕਰਕੇ ਆਪਣੇ ਤੁਸੀਂ ਲਗਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਦਾਲ ਚੀਨੀ ਨੂੰ ਸ਼ਹਿਦ ਦੇ ਵਿੱਚੋਂ ਮਿਕਸ ਕਰਕੇ ਇਹ ਲਗਾ ਸਕਦੇ ਹੈਗੇ ਫੁੰਸੀਆਂ ਦੇ ਉੱਤੇ। ਫਿਰ ਨਾਰੀਅਲ ਦੇ ਤੇਲ ਦੇ ਵਿੱਚੋਂ ਮੁਸ਼ਕ ਪਾ ਕੇ ਉਹ ਸਾਨੂੰ ਦੱਸਿਆ ਵਾ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਿਹੜੇ ਐਲਰਜੀ ਵਾਸਤੇ ਕਹਿੰਦੇ ਸੀਗੇ, ਉਹ ਆਪਣੇ ਖਸਖਸ 1 ਚਮਚਾ, ਅਤੇ 7 ਬਦਾਮ, 4-5 ਛੋਟੀ ਇਲਾਇਚੀਆਂ, 5-6 ਕਾਲੀਆਂ ਮਿਰਚਾਂ, ਇਹ ਭਿਓ ਕੇ ਰੱਖ ਦੇਣੀਆਂ ਤੁਸੀਂ ਰਾਤ ਨੂੰ। ਸਵੇਰ ਨੂੰ ਇਹਦੇ ਬਦਾਮਾਂ ਦੇ ਛਿੱਲਕ ਲਾ ਕੇ, ਬਾਕੀ ਸਾਰੀ ਚੀਜ਼ਾਂ ਤੁਸੀਂ ਆਪਣੇ ਥੋੜ੍ਹਾ ਦੁੱਧ ਪਾ ਕੇ ਆਪਣੇ ਮਿਕਸੀ ਜਿਵੇਂ ਬਲੈਂਡ ਜਿਹਾ ਕਰਕੇ ਸ਼ੇਕ ਜਿਹਾ ਬਣਾ ਕੇ ਤੁਸੀਂ ਉਹ ਪੀ ਲਿਆ ਕਰੋ। ਇਹਦੇ ਨਾਲ ਜਿਹੜੀ ਜਾਂਦੀ। ਜਾਂ ਫਿਰ ਐਲਰਜੀ ਵਾਸਤੇ ਦੂਜੀ ਚੀਜ਼ ਹੈਗਾ, ਆਪਣੇ 10 ਗ੍ਰਾਮ ਤੁਸੀਂ ਦਾਲ ਚੀਨੀ ਲੈਣੀ ਹੈਗੀ, ਅਤੇ ਮਲੱਠੀ ਲੈਣੀ ਗ੍ਰਾਮ, ਮਗਾਂ ਲੈਣੀਆਂ ਹੈਗੀਆਂ 30 ਗ੍ਰਾਮ, ਛੋਟੀ ਇਲਾਇਚੀਆਂ ਲੈਣੀਆਂ ਹੈਗੀਆਂ 20 ਗ੍ਰਾਮ, ਅਤੇ ਮਿਸ਼ਰੀ ਲੈਣੀ ਹੈਗੀ 50 ਗ੍ਰਾਮ। ਇਹ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਲੈ ਸਕਦੇ ਹੈਗੇ ਜੀ। ਜਾਂ ਫਿਰ ਉਹਦੇ ਐਲਰਜੀ ਵਾਸਤੇ ਤੁਸੀਂ ਐਂ ਵੀ ਕਰ ਸਕਦੇ ਹਾਂ, ਉਹਦੇ ਲੌਂਗ ਪੀ ਕੇ 1 ਚੁਟਕੀ ਲੌਂਗਾਂ ਦੀ, ਅਤੇ 1 ਸ਼ਹਿਦ ਦੇ ਵਿੱਚੋਂ ਚਮਚੇ ਰਲਾ ਕੇ ਚੱਟ ਲਿਆ ਕਰੋ ਤੁਸੀਂ। ਇਹ ਵੀ ਐਲਰਜੀ ਵਾਸਤੇ ਠੀਕ ਰਹਿੰਦੀ ਹੈਗੀ ਜੀ। ਜਿਉਂ ਥੋੜ੍ਹੀ ਛਿੱਕਾਂ ਛੁੱਕਾਂ ਜਾਂ ਇਸਾਂ ਆਉਂਦੀਆਂ ਹੈਗੀਆਂ ਤਾਂ 5-4 ਲੌਂਗ ਤੁਸੀਂ 1 ਜੱਗ ਮਾ ਭਿਓ ਕੇ ਰੱਖ ਦਿਓ, ਸਾਰਾ ਦਿਨ ਉਹੀ ਪਾਣੀ ਪੀ ਚੱਲੋ। ਇਹ ਵੀ ਐਲਰਜੀ ਵਾਸਤੇ ਸਾਨੂੰ ਠੀਕ ਰਹੂਗਾ ਜੀ। ਜਿਹੜੇ ਕਹਿੰਦੇ ਹੱਥਾਂ ਪੈਰਾਂ 'ਚ ਸੇਕ ਨਿਕਲਦਾ ਹੈਗਾ, ਉਹ ਤਾਂ ਉਹਨੇ 2-3 ਫਿੱਗ ਤੁਸੀਂ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖਦੇ ਕਰੋ। ਸਵੇਰ ਨੂੰ ਆਪਣੇ 2-3 ਚਮਚੇ ਸ਼ੱਕਰ ਦੇ ਉਸ ਪਾਣੀ ਮਾ ਪਾ ਕੇ, ਚੰਗਾ ਪਾਣੀ ਪਾ ਲਓ ਗਲਾਸ, ਉਹ ਫਿੱਗ ਭਿਓ ਕੇ ਰੱਖਦੇ। ਸਵੇਰ ਨੂੰ ਉੱਠ ਕੇ 2 ਚਮਚੇ ਸ਼ੱਕਰ ਦੇ ਪਾਣੀ ਪੀ ਲੈਣਾ, ਤਾਂ ਗਲੇ ਫਿੱਗ ਖਾ ਲੈਣੇ ਹੈਗੇ। ਇਹ 5-7 ਦਿਨ ਕਰੋ ਲਗਾਤਾਰ, ਅਤੇ ਆਪਣੇ ਸਾਰੀ ਜਿਹੜੀ ਹੱਥਾਂ ਪੈਰਾਂ 'ਚ ਸੇਕ ਨਿਕਲਦਾ ਹਟ ਜਾਊਗਾ ਜੀ। ਅਤੇ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚੋਂ ਔਲਿਆਂ ਦਾ ਮੁਰੱਬਾ ਖਾ ਲਓ, ਗੁਲਕੰਦ ਖਾ ਲਓ, ਇਹ ਵੀ ਆਪਣੇ ਜਲਨ ਨੂੰ ਠੀਕ ਕਰ ਦਿੰਦਾ ਜੀ। ਫਿਰ ਸ਼ਤਾਵਰ ਅਤੇ ਮਿਸ਼ਰੀ,
ਇਹ ਬਰਾਬਰ ਬਰਾਬਰ ਲੈਣੇ ਹੈਗੇ ਤੁਸੀਂ। ਤੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਇਹ ਖਾ ਸਕਦੇ ਹੈਗੇ। ਤੇ ਨਹੀਂ ਤਾਂ ਐਂ ਕਰੋ 2-3 ਆਲੂ ਬੁਖਾਰੇ ਲੈ ਲਓ, ਪਲੰਬ ਜਿਹਨਾਂ ਨੂੰ ਕਹਿੰਦੇ ਹੈਗੇ, ਤੇ 7 ਇਮਲੀ ਦੇ ਬੀਜ, ਜਾਂ ਸਮਝ ਲਓ ਐਂ ਕਰੋ 2 ਚਮਚੇ ਇਮਲੀ ਦੀ ਚਟਨੀ ਦੇ, ਜਿਹੜੀ ਘਰ ਬਣੀ ਬਣਾਈ ਹੁੰਦੀ ਹੈ, 2 ਚਮਚੇ ਇਮਲੀ ਦੀ ਚਟਨੀ ਦੇ, ਤੇ 2 ਆਲੂ ਬੁਖਾਰੇ। ਇਹਨਾਂ ਨੂੰ 1 ਗਲਾਸ ਪਾਣੀ ਨਾਲ ਪਾ ਕੇ ਘੋੜ ਲਓ ਆਪਣੇ ਉਹਦੇ ਵਿੱਚ ਮਿਕਸੀ 'ਚ, ਤੇ ਉਹਦੀ ਆਪਣੇ ਠੰਡਾਈ ਜੀ ਬਣਾ ਕੇ ਪੀ ਲਓ। ਇਹ ਵੀ ਆਪਣੇ ਸਾਰੀ ਦੂਰ ਕਰ ਦੂਗੀ। ਜਿਹੜੇ ਕਹਿੰਦੇ ਸੀਗੇ ਗੈਸ ਬਣਦੀ ਹੈਗੀ ਪੇਟ 'ਚ, ਉਹਦਾ ਆਪਣੇ 1 ਕੌਲੀ ਦਹੀਂ ਦੇ ਵਿੱਚ ਅੱਧਾ ਚਮਚਾ ਅਜਵਾਇਣ ਦਾ ਤੇ ਅੱਧਾ ਚਮਚਾ ਕਾਲੇ ਨੂਣ ਦਾ ਪਾ ਕੇ ਉਹ ਆਪਣੇ ਖਾ ਲਿਆ ਕरें ਜੀ, ਰੋਟੀ ਖਾਣੇ ਤੋਂ ਬਾਅਦ ਜਾਂ ਰੋਟੀ ਦੇ ਨਾਲ ਹੀ ਖਾ ਲਿਆ ਭਾਵੇਂ। ਇਹਦੇ ਨਾਲ ਗੈਸ ਬਣਨੀ ਹਟ ਜਾਂਦੀ ਹੈਗੀ। ਜਾਂ ਫਿਰ ਤੁਸੀਂ ਆਪਣੇ ਦਹੀਂ ਦੀ ਲੱਸੀ ਦੇ ਵਿੱਚ ਥੋੜ੍ਹੀ ਜਿਹੀ ਹਲਦੀ ਪਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ ਫਿਰ ਮਨੱਕੇ ਤੇ ਆਪਣੇ ਲਸਣ ਦੀ ਚਟਨੀ ਜੀ ਬਣਾ ਕੇ ਇਹ ਤੁਸੀਂ ਖਾ ਸਕਦੇ ਹੈਗੇ ਗੈਸ ਵਾਸਤੇ। ਜਾਂ ਫਿਰ ਤੁਸੀਂ ਆਪਣੇ ਲੈਣਾ ਹੈਗਾ ਆਪਣੇ 10 ਗ੍ਰਾਮ ਕਾਲਾ ਨੂਣ, 10 ਗ੍ਰਾਮ ਪੀਲੀ ਹਰੜਾਂ ਦਾ ਛਿਲਕਾ, ਤੇ 10 ਗ੍ਰਾਮ ਸਨਾ ਜਿਹੜੀ ਹੁੰਦੀ ਸਨਾ ਦੇ ਪੱਤੇ। ਇਹ 3 ਚੀਜ਼ਾਂ ਪੀ ਕੇ ਰੱਖ ਲਓ ਤੁਸੀਂ। 1 ਚਮਚਾ ਰਾਤ ਨੂੰ ਗਰਮ ਪਾਣੀ ਨਾਲ ਲੈ ਲਿਆ ਕਰੋ। ਇਹਦੇ ਨਾਲ ਫਿਰ ਬਾਥਰੂਮ ਵੀ ਠੀਕ ਆ ਜੂਗਾ ਤੇ ਗੱਲ ਆਪਣੇ ਗੈਸ ਵੀ ਬਣਨੀ ਬੰਦ ਹੋ ਜੂਗੀ। ਨਹੀਂ ਤਾਂ ਫਿਰ ਦਾਲਚੀਨੀ ਦਾ ਤੇਲ ਮਿਲ ਜਾਂਦਾ ਬਣਿਆ ਬਣਾਇਆ, ਉਹ ਜਿਹੜੇ ਖੰਡ ਵਾਲੇ ਪਤਾਸੇ ਹੁੰਦੇ, 1 ਪਤਾਸਾ ਲੈ ਕੇ 5 ਮੁੰਨਾ ਉਹਦੇ ਵਿੱਚੋਂ ਦਾਲਚੀਨੀ ਦਾ ਤੇਲ ਪਾ ਕੇ ਉਹ ਖਾ ਲਿਆ। ਇਹ ਲੈ ਸਕਦੇ ਹੈਗੇ। 7 ਇਸਬਗੋਲ ਲੈ ਸਕਦੇ ਹੈਗੇ 2 ਚਮਚੇ। ਨਹੀਂ ਤਾਂ ਫਿਰ ਅਰੰਡੀ ਦਾ ਤੇਲ ਜਿਹੜਾ ਹੁੰਦਾ, ਅਰੰਡੀ ਦਾ ਤੇਲ 2 ਚਮਚੇ ਤੁਸੀਂ ਦੁੱਧ ਦੇ ਵਿੱਚੋਂ ਪਾ ਕੇ ਰੋਜ਼ ਲੈ ਲਿਆ ਕਰੋ। ਇਹਦੇ ਨਾਲ ਵੀ ਸਾਰੀ ਗੈਸ ਠੀਕ ਹੋ ਜਾਂਦੀ। ਤੇ ਮੇਥੀ ਦੀ ਸਬਜ਼ੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਇਹ ਚੰਗੀ ਰਹਿੰਦੀ ਹੈਗੀ। ਇਹਦੇ ਵਿੱਚ ਮੇਥੀ ਦੀ ਸਬਜ਼ੀ ਬਣਾ ਕੇ ਖਾ ਲਈ ਤੁਸੀਂ। ਫਿਰ ਇਹਦੇ ਵਿੱਚੋਂ ਤੁਸੀਂ ਨਿੰਬੂ ਦੀ ਸਕੰਜੀ ਥੋੜ੍ਹੀ ਜਿਹੀ ਉਹਨੇ ਕਾਲਾ ਨੂਣ ਤੇ ਕਾਲੀ ਮਿਰਚ ਪਾ ਕੇ ਨਿੰਬੂ ਦੀ ਸਕੰਜੀ ਬਣਾ ਕੇ ਪੀ ਲਿਆ ਕਰੋ। ਨਹੀਂ ਤਾਂ ਫਿਰ ਅੱਧਾ ਚਮਚਾ ਤੁਸੀਂ 1 ਚੁਟਕੀ ਰਾਈ ਦੀ ਤੇ 1 ਚੁਟਕੀ ਆਪਣੇ ਹਿੰਗ ਦੀ ਇਹ ਮਿਕਸ ਕਰਕੇ ਖਾ ਸਕਦੇ ਹੈਗੇ ਤੁਸੀਂ ਗੈਸ ਦੇ ਵਾਲੇ। ਨਹੀਂ ਤਾਂ ਗਾਜਰਾਂ ਦਾ ਜੂਸ ਪੀ ਲਿਆ ਕਰੋ ਜੀ, ਵਧੀਆ ਹੈਗਾ। ਸਵੇਰ ਨੂੰ ਉੱਠ ਕੇ 1 ਗਲਾਸ ਗਾਜਰਾਂ ਦਾ ਜੂਸ, 6-7 ਗਾਜਰਾਂ ਦਾ ਜੂਸ 1 ਗਲਾਸ ਰੋਜ਼ ਪੀ ਲਿਆ। ਤੁਸੀਂ ਦੇਖੋਗੇ ਮਹੀਨੇ ਦੇ ਅੰਦਰ ਸਾਡੀ ਐਸਿਡਿਟੀ, ਗੈਸ, ਕੋਈ ਕਬਜ਼, ਢਿੱਡ ਦੀ ਕੋਈ ਪ੍ਰੋਬਲਮ ਹੋਵੇ, ਹਾਜ਼ਮੇ ਦੀ ਕੋਈ ਪ੍ਰੋਬਲਮ ਹੋਵੇ, ਐਂ ਠੀਕ ਹੋ ਜਾਂਦੀ। ਜੀ ਕਰਦਾ ਵਿੱਚੋਂ ਤੁਸੀਂ ਉਹਦਾ ਨਿੰਬੂ ਨਿਚੋੜ ਸਕਦੇ ਹੈਗੇ। ਜੇ ਨਹੀਂ ਇਕੱਲਾ ਜੀ ਕਰਦਾ ਗਾਜਰਾਂ ਦਾ ਜੂਸ ਪੀਣੇ, ਵਿੱਚ 1 ਟਮਾਟਰ ਤੁਸੀਂ ਪਾ ਲਿਆ, ਕਦੀ 1 ਐਪਲ ਪਾ ਲਿਆ ਵਿੱਚ, ਟੇਸਟ ਚੇਂਜ ਕਰਨ ਨੂੰ ਕਦੀ ਅੱਧਾ ਨਿੰਬੂ ਨਿਚੋੜ ਲਿਆ, ਐਂ ਕਰਕੇ ਟੇਸਟ ਵਿੱਚ ਸਟ੍ਰਾਬੇਰੀ ਪਾ ਲਈ। ਸਟ੍ਰਾਬੇਰੀਆਂ ਦਾ ਮੌਸਮ ਹੈਗਾ, 6-7 ਸਟ੍ਰਾਬੇਰੀਆਂ ਪਾ ਲਈਆਂ ਗਾਜਰਾਂ ਦੇ ਜੂਸ। ਐਂ ਡਿਫਰੈਂਟ ਕਰਕੇ ਰੋਜ਼ ਪੀ ਚੱਲੋ, ਗਲੇ ਸਾਰਾ ਟੇਸਟ ਬਣਿਆ ਰਹੂਗਾ। ਗਲੇ ਸਾਰੀ ਆਪਣੇ ਗੈਸ ਤੇ ਆਪਣੇ ਤੁਹਾਨੂੰ ਟਰਬਲ ਹੋ ਜੂਗੀ ਦੂਰ ਜੀ। ਅੱਗੇ ਜਿਹੜੀ ਆਪਣੇ ਪੁੱਛਦੇ ਸੀਗੇ ਉਹਨੇ ਲੀਵਰ ਵਾਸਤੇ, ਪਿਛਲੇ ਹਫ਼ਤੇ ਰਹਿ ਗਿਆ ਸੀਗਾ ਜੀ ਕੰਮ। ਲੀਵਰ ਕਹਿੰਦੇ ਸੀਗੇ ਵੀ ਠੀਕ ਨਹੀਂ ਹੈਗਾ। ਉਹ ਤਾਂ ਅੱਧਾ ਸੋਜਾ ਹੈਗਾ, ਲੀਵਰ ਵਧਿਆ ਵਾ ਹੈਗਾ। ਉਹਦਾ ਅੱਧਾ ਚਮਚਾ ਤੁਸੀਂ ਰਾਈ ਦਾ ਚੂਰਨ ਤੇ 1 ਚੁਟਕੀ ਸੇਂਦਾ ਨੂਣ ਤੇ 1 ਚੁਟਕੀ ਸਮਝ ਲਓ ਤੁਸੀਂ, ਚਾਹੇ ਤਾਂ 1 ਚਮਚਾ ਅਦਰਕ ਦਾ ਰਸ ਪਾ ਲਓ, ਚਾਹੇ 1 ਚਮਚਾ ਅੱਧਾ 1 ਚੁਟਕੀ ਸੁੰਢ ਦੀ ਪਾ ਲਓ। ਇਹ ਪਾਣੀ ਘੋਲ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਇਹ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਤੇ ਨਹੀਂ ਤਾਂ ਫਿਰ ਆਪਣੇ ਤੁਸੀਂ ਅਨਾਰ ਦੇ ਪੱਤੇ 15 ਲੈਣੇ ਹੈਗੇ, 1 ਚੁਟਕੀ ਨਸ਼ਾਦਰ, ਇਹਦੀ ਚਟਨੀ ਜੀ ਬਣਾ ਕੇ ਤੁਸੀਂ ਆਪਣੇ ਇਹ ਤੁਸੀਂ ਖਾ ਲਿਆ ਕਰੋ। ਜਾਂ ਪਾਣੀ ਘੋਲ ਕੇ ਤੁਸੀਂ ਆਪਣੇ ਇਹ ਪੀ ਸਕਦੇ ਹੈਗੇ। ਇਹ ਵੀ ਆਪਣੇ ਲੀਵਰ ਵਾਸਤੇ ਠੀਕ ਰਹਿੰਦਾ ਹੈਗਾ। ਜਾਂ ਫਿਰ ਤੁਸੀਂ ਆਪਣੇ ਹਲਦੀ ਜਿਹੜੀ ਹੁੰਦੀ, ਹਲਦੀ ਉਹ ਪੀਣ ਲਾ ਜੋ, ਹਰੀ ਹਲਦੀ 1 ਗੱਠੀ ਆਪਣੇ ਪਾਣੀ ਉਬਾਲ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ ਫਿਰ ਕੁਆਰ ਜਿਹੜਾ ਹੁੰਦਾ ਹੈਗਾ ਐਲੋਵੀਰਾ, ਇਹਦਾ ਤੁਸੀਂ ਆਪਣੇ ਥੋੜ੍ਹਾ ਜਿਹਾ ਰਸ ਜੂਸ ਲੈ ਲੈਣਾ ਹੈਗਾ, ਜਾਂ ਜੂਸ ਜਾਂ 2 ਇੰਚ ਦਾ ਟੁਕੜਾ ਤੁਸੀਂ ਭਾਵੇਂ ਅਸੀਂ ਘਰੇ ਲੈ ਲਓ ਜੇ ਫਰੈਸ਼ ਐਲੋਵੀਰਾ ਹੈਗਾ ਤਾਰੇ ਘਰ। ਤੇ ਵਿੱਚੋਂ ਤੁਸੀਂ 1 ਚੁਟਕੀ ਸੀ ਸਾਲਟ ਪਾਉਣਾ ਹੈਗਾ, 1 ਚੁਟਕੀ ਸੇਂਦਾ ਨੂਣ ਪਾਉਣਾ ਹੈਗਾ। ਇਹ ਤੁਸੀਂ ਮਿਕਸ ਕਰਕੇ ਰੋਜ਼ ਖਾ ਲਿਆ ਕਰੋ। ਇਹ ਵੀ ਸਾਰੇ ਲੀਵਰ ਵਾਸਤੇ ਠੀਕ ਰਹੂਗਾ ਜੀ ਤੁਹਾਨੂੰ। ਤੇ ਦਹੀਂ ਦੇ ਵਿੱਚੋਂ ਤੁਸੀਂ ਹਲਦੀ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ। ਤੇ ਉਹਨੇ ਨਹੀਂ ਤਾਂ ਮਲੱਠੀ ਤੇ ਸੌਂਫ ਤੇ ਛੋਟੀ ਇਲਾਇਚੀ ਇਹ ਬਰਾਬਰ ਕੁੱਟ ਕੇ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਤੁਸੀਂ ਖਾ ਸਕਦੇ ਹੈਗੇ। ਤੇ ਹਰੀ ਮੇਥੀ ਜਿਹੜੀ ਹੁੰਦੀ, ਮੇਥੀ ਹਰੀ, ਇਹਦਾ ਤੁਸੀਂ ਆਪਣੇ ਥੋੜ੍ਹਾ ਜਿਹਾ ਜੂਸ ਕੱਢ ਕੇ ਪੀ ਲਓ। ਇਹ ਬਹੁਤ ਵਧੀਆ ਆਰਾਮ ਕਰ ਦਿੰਦਾ ਜੀ। ਅੱਧਾ ਕੁ ਕੱਪ ਤੁਸੀਂ ਭਾਵੇਂ ਅੱਧਾ ਕੁ ਕੱਪ ਪੀ ਲਓ ਜੂਸ ਦਾ, ਇਹਦਾ ਹਰੀ ਮੇਥੀ ਦੇ ਜੂਸ ਦਾ। ਇਹ ਸਾਰੇ ਲੀਵਰ ਨੂੰ ਐਨ ਬਹੁਤ ਛੇਤੀ ਆਰਾਮ ਕਰ ਦੂਗਾ ਜੀ ਇਹਦੇ ਵਿੱਚੋਂ। ਨਹੀਂ ਤਾਂ ਫਿਰ 10 ਬਦਾਮ ਤੇ 10 ਛੋਟੀਆਂ ਇਲਾਇਚੀਆਂ ਤੇ 2 ਚਮਚੇ ਸੌਂਫ ਦੇ 5 ਮਣੱਕੇ ਇਹ ਭਿਓ ਕੇ ਰੱਖਦੇ ਨੇ ਰਾਤ ਨੂੰ। ਤੇ ਸਵੇਰ ਨੂੰ ਇਹਨਾਂ ਬਦਾਮਾਂ ਦੇ ਛਿੱਲਕ ਲਾ ਕੇ ਬਾਕੀ ਚੀਜ਼ਾਂ ਤੁਸੀਂ ਆਪਣੇ ਚਾਹੇ ਤਾਂ ਦੁੱਧ ਪਾ ਲਓ ਵਿੱਚ, ਚਾਹੇ ਪਾਣੀ ਪਾ ਕੇ ਗ੍ਰਾਇੰਡ ਜਿਹਾ ਕਰਕੇ ਤੁਸੀਂ ਇਹ ਪੀ ਲਓ। ਤੇ ਸਾਰੇ ਉਹਨੇ
ਉਹਦੇ ਮੁਤਾਬਕ ਤੁਸੀਂ ਟੇਸਟ ਮੁਤਾਬਕ ਤੁਸੀਂ ਆਪਣੇ ਮਿਸ਼ਰੀ ਪਾ ਸਕਦੇ ਹੈਗੇ ਇਹਦੇ ਵਿੱਚੋਂ। ਜੇ ਤੁਹਾਨੂੰ ਫਿੱਕਾ ਜਿਹਾ ਲੱਗਦਾ ਮਿਸ਼ਰੀ ਪਾ ਕੇ ਆਪਣੇ ਇਹ ਤੁਸੀਂ ਚਾਹੇ ਖੰਡ ਪਾ ਲਓ, ਮਿਸ਼ਰੀ ਪਾ ਲਓ, ਇਹ ਤੁਸੀਂ ਲੈ ਲਓ, ਐਨ ਵਧੀਆ ਆਰਾਮ ਕਰ ਦਊਗਾ ਇਹ ਸਾਰੇ ਲੀਵਰ ਵਾਸਤੇ। ਜਿਹੜੇ ਹੁਣ ਪੁੱਛਦੇ ਸੀਗੇ ਉਹਨੇ ਪੇਟ ਵੀ ਭੁੱਖ ਨਹੀਂ ਲੱਗਦੀ ਹੈਗੀ, ਉਹ ਆਪਣੇ ਕੁਮਾਰੀ ਆਸਵ, ਇਹ ਤੁਸੀਂ ਆਪਣੇ ਆਯੁਰਵੈਦਿਕ ਸਟੋਰ 'ਚੋਂ ਮਿਲ ਜੂਗੀ ਤੁਹਾਨੂੰ, ਜਾਂ ਆਪਣੇ ਸਟੋਰਾਂ ਪਹਿਲਾਂ ਤਾਂ ਮਿਲਦੀ ਸੀਗੀ, ਇਹ ਪੁੱਛ ਲਓ, ਨਹੀਂ ਤਾਂ ਔਡਰ ਦੇ ਕੇ ਮੰਗਵਾ ਲਓ। ਇਹ ਵਧੀਆ ਪੇਟ ਦੀ ਕੋਈ ਕਿਸਮ ਦੀ ਬਿਮਾਰੀ ਹੋਵੇ ਇਹਨੂੰ ਠੀਕ ਕਰ ਦਿੰਦੀ ਹੈ ਜੀ ਕੁਮਾਰੀ ਆਸਵ। ਇਹ 4 ਚਮਚੇ ਤੁਸੀਂ ਲੈਣੇ ਹੈਗੇ ਇਹ ਦਵਾਈ ਦੇ, ਲਿਕੁਇਡ ਦਵਾਈ ਹੈਗੀ ਇਹ 16 ਕੌਂਸ ਦੀ ਸ਼ੀਸ਼ੀ ਆਉਂਦੀ ਹੈਗੀ ਹੈ, ਅਤੇ 4 ਚਮਚੇ ਪਾਣੀ ਦੇ। ਇਹ ਮਿਕਸ ਕਰਕੇ ਰੋਟੀ ਖਾਣੇ ਦੇ ਬਾਅਦ ਤੁਸੀਂ ਆਉਣੇ, ਜੇ ਬਾਹਲੀ ਤੁਹਾਨੂੰ ਤਕਲੀਫ ਹੈ ਤਾਂ 2 ਟਾਈਮ ਹੈ ਤੁਸੀਂ ਆਉਣੇ, ਸਵੇਰ ਸਾਂਝ ਦਾ ਰੋਟੀ ਖਾਂਦੇ ਹੈਗੇ, ਉਹਦੇ ਬਾਅਦ ਤੁਸੀਂ ਆਉਣੇ ਪੀ ਲੈਣੀ ਹੈਗੀ। ਜਾਂ ਫਿਰ ਤੁਸੀਂ ਅਨਾਰਾਂ ਦਾ ਜੂਸ ਸਟਾਰਟ ਕਰ ਦਿਓ ਪੀਣਾ, ਅਨਾਰ ਦਾ ਜੂਸ ਪੀ ਲਿਆ ਕਰੋ, ਜਾਂ ਫਿਰ ਤੁਸੀਂ ਔਲਿਆਂ ਦਾ ਜੂਸ ਸਟਾਰਟ ਕਰ ਦਿਓ ਪੀਣਾ। ਇਹ ਸਾਰੇ ਅੰਦਰ ਤੇ ਜਿਹੜੀ ਭੁੱਖ ਨਹੀਂ ਲੱਗਦੀ ਉਹਨੂੰ ਆਪਣੇ ਠੀਕ ਕਰ ਦੂੰਗੇ ਜੀ ਸਾਰੇ। ਜਾਂ ਫਿਰ ਤੁਸੀਂ ਆਪਣੇ ਨਹੀਂ ਤਾਂ ਨਿੰਬੂ ਦੀ ਸਕੰਜਵੀ ਬਣਾ ਕੇ ਨਿੰਬੂ ਨਿਚੋੜ ਕੇ 1 ਚਮਚਾ ਤੁਸੀਂ ਅਦਰਕ ਦਾ ਰਸ ਵਿੱਚੋਂ ਪਾ ਲਿਆ ਕਰੋ, ਇਹ ਸਾਰੀ ਆਪਣੇ ਭੁੱਖ ਨੂੰ ਠੀਕ ਕਰ ਦੂਗਾ। ਫਿਰ ਨਹੀਂ ਤਾਂ ਖੰਜੂਰਾਂ ਦੀ ਚਟਨੀ ਤੁਸੀਂ ਆਪਣੇ ਗਿੱਟ ਕੱਢ ਕੇ, ਖੰਜੂਰਾਂ ਜਿਹੜੀਆਂ ਹੁੰਦੀਆਂ ਉਹਦੀ ਚਟਨੀ ਕੁੱਟ ਕੇ ਵਿੱਚੋਂ ਇਮਲੀ ਜੀ ਪਾ ਕੇ, ਜਾਂ ਅਨਾਰਦਾਨਾ ਪਾ ਕੇ, ਇਮਲੀ ਪਾ ਕੇ, ਕਾਲਾ ਲੂਣ, ਕਾਲੀ ਮਿਰਚ ਇਹ ਪਾ ਕੇ ਤੁਸੀਂ ਚਟਨੀ ਬਣਾ ਕੇ ਖਾਓ, ਇਹ ਵੀ ਸਾਰੀ ਆਪਣੇ ਭੁੱਖ ਖੋਲ ਦੂਗੀ। ਫਿਰ ਸੰਗਤਰੇ ਦੇ ਜੂਸ ਦੇ ਵਿੱਚੋਂ ਤਾਜ਼ਾ ਸੰਗਤਰੇ ਦਾ ਜੂਸ ਕੱਢ ਕੇ ਉਹਦੇ ਵਿੱਚੋਂ ਕਾਲਾ ਲੂਣ, ਕਾਲੀ ਮਿਰਚ ਇਹ ਪਾ ਕੇ ਤੁਸੀਂ ਆਪਣੇ ਮਹੀਨਾ ਸਵਾ ਮਹੀਨਾ ਲਗਾਤਾਰ ਆਪਣੇ ਪੀਓ ਤੁਸੀਂ, ਇਹਦੇ ਨਾਲ ਥੋੜ੍ਹੇ ਐਨ ਖੁੱਲ ਜੂਗੀ ਜੀ ਭੁੱਖ। ਫਿਰ ਧਨੀਏ ਦੀ ਚਟਨੀ, ਪੁਦੀਨੇ ਦੀ ਚਟਨੀ ਬਣਾ ਕੇ ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਅਨਾਰਦਾਨਾ, ਜਾਂ ਫਿਰ ਨਹੀਂ ਤੁਸੀਂ ਆਪਣੇ 1 ਲੀਟਰ ਪਾਣੀ 'ਚ 50-60 ਗ੍ਰਾਮ ਅਨਾਰਦਾਨਾ ਭਿਓ ਕੇ ਰੱਖ ਦੇਣਾ ਜੀ, ਉਹ ਓਵਰਨਾਈਟ ਪਿਆ ਰਹੂਗਾ। ਫਿਰ ਉਹ ਛਾਣ ਕੇ ਆਪਣੇ ਸਾਰੇ ਦਿਨ ਬਾਅਦ ਤੁਸੀਂ ਉਹ ਪਾਣੀ ਪੀਓ, ਉਹਦੇ ਨਾਲ ਵਿੱਚੋਂ ਤੁਸੀਂ ਉਹਨੇ ਦੂਜਾ ਕਾਲਾ ਨੂਣ, ਕਾਲੀ ਮਿਰਚ ਪਾ ਸਕਦੇ ਹੈਗੇ ਉਹਦੇ ਵਿੱਚ ਟੇਸਟ ਵਾਸਤੇ, ਉਹ ਤੁਸੀਂ ਉਹਨੇ ਪੀਓ, ਉਹਦੇ ਨਾਲ ਤੁਹਾਡੀ ਭੁੱਖ ਖੁੱਲ ਜੂਗੀ। ਨਹੀਂ ਤਾਂ ਐਪਲ ਸਾਈਡਰ ਵਿਨੀਗਰ ਵੀ ਖੋਲ ਦਿੰਦਾ ਜੀ ਭੁੱਖ ਤਾਂ। ਇਹੀ ਆਪਣੇ 1 ਗਲਾਸ ਪਾਣੀ ਨਾਲ 2 ਚਮਚੇ ਐਪਲ ਸਾਈਡਰ ਵਿਨੀਗਰ ਪਾ ਲਓ, ਚਮਚਾ 1.5 ਚਮਚਾ ਸ਼ਹਿਦ ਦਾ ਪਾ ਲਓ ਜੀ, ਘੋਲ ਕੇ ਪੀਓ, ਜਿੱਥੇ ਤੁਹਾਨੂੰ ਭੁੱਖ ਜਦੀ ਤੁਹਾਨੂੰ ਲੱਗਣ ਲੱਗ ਜੂਗੀ ਜੀ। ਇਹਦੇ ਵਾਸਤੇ ਜਿਹੜੇ ਕਹਿੰਦੇ ਬੱਚਾ ਆਪਣੇ ਪਿਸ਼ਾਬ ਕਰਦਾ ਹੈਗਾ ਬੈੱਡ ਦੇ ਉੱਤੇ, ਉਹ ਤੁਸੀਂ ਆਪਣੇ ਜਾਮਨ ਦੀਆਂ ਜਿਹੜੀਆਂ ਗੁਠਲੀਆਂ ਹੁੰਦੀਆਂ ਜੀ, ਉਹਦਾ ਪਾਊਡਰ ਜਿਹਾ ਬਣਾ ਕੇ ਤੁਸੀਂ 1 ਚਮਚਾ ਉਹਦਾ ਦੁੱਧ ਦੇ ਨਾਲ ਬੱਚੇ ਨੂੰ ਦੇ ਦਿਓ, ਉਹ ਆਪਣੇ ਖੁੱਲ ਜੂਗਾ। ਜਾਂ ਫਿਰ ਅਨਾਰ ਦਾ ਜੂਸ ਤੁਸੀਂ ਉਹਨੂੰ ਦੇ ਸਕਦੇ ਹੈਗੇ, ਅਨਾਰ ਦਾ ਜੂਸ ਪਿਲਾ ਦੇ ਕਰੋ ਬੱਚੇ ਨੂੰ। ਜਾਂ ਫਿਰ ਆਪਣੇ ਤੁਸੀਂ ਲੈ ਸਕਦੇ ਹੈਗੇ ਛੁਹਾਰੇ ਜਿਹੜੇ ਹੁੰਦੇ, ਛੁਹਾਰਾ ਤੁਸੀਂ 1 ਰੋਜ਼ ਖਿਲਾ ਦਿਆ, 1 ਛੁਹਾਰਾ ਜਾਂ 1 ਅਖਰੋਟ ਤੁਸੀਂ 1 ਅਖਰੋਟ ਅਤੇ 1 ਸੌਗੀ ਇਹ ਮਿਕਸ ਕਰਕੇ ਤੁਸੀਂ ਖਿਲਾ ਸਕਦੇ ਹੈ। 1 ਅੱਧਾ ਛੁਹਾਰਾ ਖਿਲਾ ਸਕਦੇ ਹੈਗੇ। ਫਿਰ ਤਿਲਾਂ ਦੇ ਲੱਡੂ ਹੁੰਦੇ ਉਹ ਖਿਲਾ ਸਕਦੇ ਹੈਗੇ। ਇਹਦੇ ਵਿੱਚ ਜਮਨਾ ਦੀ ਗਿਟਕਾਂ ਵਾਲਾ ਵੀ ਬਹੁਤ ਚੰਗਾ ਰਹੂਗਾ ਜੀ ਇਹਦੇ ਵਾਸਤੇ। ਉਹਨੇ ਨਹੀਂ ਤਾਂ ਵੀ ਜੇ ਨਹੀਂ ਉਹ ਹਟਦਾ ਹੈਗਾ ਤਾਂ ਫਿਰ ਉਹਨੇ ਅਜਵਾਇਣ ਅਤੇ ਅੱਧਾ ਚਮਚਾ ਅਨਾਰਦਾਣਿਆਂ ਦਾ ਚੂਰਨ, ਅਨਾਰਦਾਣੇ ਦਾ ਚੂਰਨ ਅਤੇ ਅੱਧਾ ਚਮਚਾ ਅਜਵਾਇਣ ਇਹ ਤੁਸੀਂ ਉਹਨੇ ਮਿਕਸ ਕਰਕੇ ਦੇ ਸਕਦੇ ਹੈਗੇ। ਜਾਂ ਫਿਰ ਅਨਾਰ ਦੇ ਜੂਸ ਦੇ ਵਿੱਚੋਂ ਤੁਸੀਂ ਅੱਧਾ, ਬੱਚਾ ਹੈਗਾ 7-8 ਸਾਲ ਦਾ ਤਾਂ ਹੈਗਾ ਹੀ ਹੈ, ਅੱਧਾ ਚਮਚਾ ਤੁਸੀਂ ਆਪਣੇ ਜੈਫਲ ਜਿਹੜਾ ਹੁੰਦਾ ਨਟਮੈਗ ਜਿਹਨੂੰ ਕਹਿੰਦੇ ਉਹ ਘੋਲ ਕੇ ਤੁਸੀਂ ਆਪਣੇ ਪਿਲਾ ਸਕਦੇ ਹੈਗੇ। ਜਾਂ ਫਿਰ ਉਹਨੇ ਪਪੀਤੇ ਦੇ ਵਿੱਚੋਂ ਤੁਸੀਂ 1 ਤਾਂ ਗੁਲਾਬ ਦਾ ਫੁੱਲ ਜਿਹੜਾ ਹੁੰਦਾ ਉਹਦੀ ਪੰਖੜੀਆਂ ਹੀ ਉਹ ਚਟਨੀ ਬਣਾ ਕੇ ਤੁਸੀਂ ਉਹ ਖਿਲਾ ਸਕਦੇ ਹੈਗੇ ਬੱਚੇ ਨੂੰ। ਇਹਦੇ ਨਾਲ ਆਪਣੇ ਪਿਸ਼ਾਬ ਜਿਹੜਾ ਹਟ ਜਾਂਦਾ ਜੀ ਉਹਦੇ ਉੱਤੇ ਜੀ। ਜਿਹੜੇ ਕਹਿੰਦੇ ਇੰਡੀਆ ਹੱਥ ਪੈਰ ਕੰਬਦੇ ਹੈਗੇ ਕਿਸੇ ਦੇ ਵਾਲੇ, ਉੱਥੇ ਇੰਡੀਆ ਦਾ ਹੈਗਾ, ਇੱਥੇ ਪੰਸਾਰੀ 'ਤੇ ਜਾ ਕੇ ਉੱਥੇ ਭੰਗਰੇ ਦੇ ਬੀਜ ਕਹਿੰਦੇ ਨੇ, ਭੰਗਰੇ ਦੇ ਬੀਜ ਲੈ ਲੈਣੇ ਉਹਦਾ ਪਾਊਡਰ ਬਣਾ ਕੇ, ਜਾਂ ਪਾਊਡਰ ਲੈ ਲਓ ਜੇ ਬਣਿਆ ਬਣਾਇਆ ਉੱਥੇ ਮਿਲਦਾ, 2 ਚਮਚੇ ਪਾਊਡਰ ਦਾ ਅਤੇ 1 ਚਮਚਾ ਦੇਸੀ ਘੀ ਦਾ ਇਹ ਖਾ ਕੇ ਉੱਪਰੋਂ ਆਪਣੇ ਕੋਸਾ ਆਪਣੇ ਦੁੱਧ ਪੀ ਲੈਣਾ ਹੈਗਾ। ਇਹਦੇ ਨਾਲ ਹੱਥ ਪੈਰ ਕੰਬਣੇ ਹਟ ਜਾਂਦੇ। ਨਹੀਂ ਤਾਂ ਅੱਕ ਦੇ ਪੱਤਿਆਂ ਦੀ ਚਟਨੀ ਬਣਾ ਲਓ, 5-7 ਪੱਤੇ ਲੈ ਕੇ ਉਹਦੇ ਵਿੱਚੋਂ ਥੋੜ੍ਹੀ ਜਿਹੀ ਫੀਮ ਪਾ ਲੈਣੀ ਹੈ ਅਤੇ ਥੋੜ੍ਹੀ ਜਿਹੀ ਉਹਨੇ ਤਿਲਾਂ ਦਾ ਤੇਲ ਇਹ ਪਾ ਕੇ ਇਹਦਾ ਲੇਪ ਜਿਹਾ ਬਣਾ ਕੇ ਇਹ ਤੁਸੀਂ ਲਗਾਓ, ਇਹ ਸਾਰੇ ਆਪਣੇ ਠੀਕ ਕਰ ਦਿੰਦੇ ਜਿਹੜੇ ਹੱਥ ਕੰਬਣੇ ਹੁੰਦੇ। ਜਿਹੜੇ ਕਹਿੰਦੇ ਸੀਗੇ ਬਲੌਕੇਜ ਜੀ ਵਾਸਤੇ ਵੀ ਖੂਨ ਦੀ ਸਰਕੂਲੇਸ਼ਨ ਵਾਸਤੇ, ਉਹ ਤਾਂ ਆਪਣੇ ਤੁਸੀਂ 12 ਪੁਦੀਨਾ ਜਿਹੜਾ ਹੁੰਦਾ ਪੁਦੀਨਾ ਇਹਦੇ ਡੰਡੀਆਂ ਲੈ ਲੈਣੀਆਂ 12 ਅਤੇ 1 ਪਾਨ ਦਾ ਪੱਤਾ, ਅੱਧਾ ਚਮਚਾ ਸੁੰਡ ਦਾ ਇਹ ਉਬਾਲ ਕੇ ਤੁਸੀਂ ਉਹਨੇ ਪੀਓ, ਇਹਦੇ ਨਾਲ ਸਾਡੀ ਬਲੌਕੇਜ ਜਿਹੜੀ ਖੁੱਲ੍ਹ ਜਾਂਦੀ ਹੈਗੀ ਜੀ ਇਹਦੇ ਨਾਲ। ਜਾਂ ਫਿਰ ਦੂਸਰਾ ਇਲਾਜ ਹੈਗਾ ਉਹ ਕਾਲੀ ਮਿਰਚਾਂ, ਖਰਬੂਜੇ ਦੇ ਬੀਜ, ਮਿਸ਼ਰੀ, ਅਲਸੀ, ਤੇਜ ਪੱਤਾ, ਅਖਰੋਟ ਦੀ ਗਿਰੀ ਇਹ ਤੁਸੀਂ ਉਹਨੇ 10-10 ਗ੍ਰਾਮ ਲੈ ਲਓ,
7 ਪੁੜੀਆਂ ਤੁਸੀਂ ਆਪਨੇ ਬਣਾਉਣੀਆਂ ਹੈਗੀਆਂ ਇਹਦੀਆਂ ਜੀ। 7 ਵੀਕ ਇੱਕ ਵੀਕ 'ਚ ਖ਼ਤਮ ਕਰਨੀਆਂ ਹੈ। ਇਹਦੇ ਨਾਲ ਵੀ ਸਾਰੀ ਸਰਕੂਲੇਸ਼ਨ ਜਿਹੜੀ ਤੇਜ਼ ਹੋ ਜਾਂਦੀ ਹੈਗੀ। ਜਿਹੜੇ ਪੱਥਰੀ ਵਾਲੇ ਕਹਿੰਦੇ ਸੀਗੇ ਪੱਥਰੀ ਹੋਈ ਵੀ ਹੈ, ਉਹਦਾ ਉਹਨੇ ਪਿਆਜ਼ ਦਾ ਰਸ ਪੀ ਲਿਆ ਕਰਾਂ ਜੀ, ਅੱਧਾ ਕੱਪ ਪਿਆਜ਼ ਦਾ ਰਸ, ਖੰਡ ਮਿਲਾ ਸਕਦੇ ਹਾਂ ਵਿੱਚੋਂ, ਜੇ ਕੜੱਤਣ ਲੱਗੂਗੀ ਚੀਨੀ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਇਹਦੇ ਨਾਲ ਪੱਥਰੀ ਨਿਕਲ ਜਾਂਦੀ ਹੈਗੀ। ਤੇ ਗਾਜਰ ਦਾ ਜੂਸ ਰੱਜ ਕੇ ਪੀਓ, ਜਿੰਨਾ ਥਾਤੇ ਪੀ ਹੁੰਦਾ। ਗਾਜਰਾਂ ਦਾ ਜੂਸ ਸਵੇਰ ਨੂੰ ਦੁਪਹਿਰ ਨੂੰ ਜਿੰਨਾ ਮੈਂ ਪੀ ਸਕਦੇ ਹਾਂ, ਗਲਾਸ ਭਰ ਕੇ ਵੱਡਾ ਵੱਡਾ। ਇਹ ਮੇਰੇ ਮੁੰਡੇ ਤੇ ਹੋ ਗਈ ਸੀਗੀ, ਮੈਂ ਇਹੀ ਗਿਆ ਸੀਗਾ ਉਹਨੂੰ, 3 ਦਿਨਾਂ ਮੈਂ ਪੱਥਰੀ ਨਿਕਲ ਗਈ ਗਾਜਰਾਂ ਦੇ ਜੂਸ ਨਾਲ। ਇਹ ਨਿਕਲ ਗਿਆ ਸੀਗਾ। ਫਿਰ ਕਰੇਲੇ ਦੇ ਜੂਸ ਨਾਲ ਨਿਕਲ ਜਾਂਦੀ ਹੈਗੀ ਪੱਥਰੀ। ਤੇ ਮੁਰਲੀ ਦੇ ਪੱਤਿਆਂ ਦਾ ਪਾਣੀ ਕੱਢ ਕੇ ਉਹਦੇ ਵਿੱਚੋਂ ਮਿਸ਼ਰੀ ਮਿਲਾ ਕੇ ਤੁਸੀਂ ਉਹ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ 2 ਚਮਚੇ ਆਪਣੇ ਅਜਵੈਨ ਦੇ ਪਾਣੀ ਉਬਾਲ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ ਪੱਥਰੀ 'ਚ। ਤੇ ਰੁਲ ਗਿਆ ਇਹ। ਫਿਰ ਮੈਂ ਤੁਹਾਨੂੰ ਜੇ ਹੋਰ ਆਇਆ ਤਾਂ ਨੁਕਸਾ ਹੋਰ ਦੱਸਦਾ ਜੀ। ਜੀ। ਜਿਹੜੇ ਕਹਿੰਦੇ ਤੇ ਨੀਂਦ ਨਹੀਂ ਆਉਂਦੀ ਹੈਗੀ, ਉਹ ਤਾਂ ਉਹਨੇ ਫਿਰ ਦੂਜੀ ਲੈ ਕਰੇ ਜੀ। ਉਹਨੇ ਖਸਖਸ ਲੈਣੀ ਹੈਗੀ 50 ਗ੍ਰਾਮ, ਬਦਾਮ ਲੈਣੇ ਹੈਗੇ 100 ਗ੍ਰਾਮ, ਕੱਦੂ ਦੇ ਬੀਜ ਲੈਣੇ ਹੈਗੇ 100 ਗ੍ਰਾਮ, ਛੁਹਾਰੇ 100 ਗ੍ਰਾਮ। ਇਹਨਾਂ ਦਾ ਕੁੱਟ ਪੀਸ ਕੇ ਉਹਨੇ ਪਾਊਡਰ ਜਿਹਾ ਉਹਨੇ ਦਰਦੜਾ ਜਿਹਾ ਬਣਾ ਕੇ ਇਹ ਖਾ ਕੇ ਉਹਨੇ 1 ਚਮਚਾ 1.5 ਚਮਚਾ ਉੱਪਰ ਤੇ ਉਹਨੇ ਕੋਸਾ ਦੁੱਧ ਪੀ ਲਿਆ ਕਰੋ। ਜੇ ਵਿੱਚੋਂ ਉਹਨੇ ਦੁੱਧ ਦੇ ਵਿੱਚੋਂ ਉਹਨੇ ਸ਼ਹਿਦ ਪਾ ਲਵੇਂ ਥੋੜ੍ਹਾ ਜਿਹਾ ਤਾਂ ਵਧੀਆ ਚੀਜ਼ ਹੈਗੀ। ਇਹ ਤੁਸੀਂ ਆਪਣੇ ਰਾਤ ਨੂੰ ਪੈਣ ਲੱਗੇ ਪੀ ਲਿਆ ਕਰੋ। ਜੇ ਬਾਹਲੇ ਟਰਬਲ ਹੈਗੀ ਤੁਹਾਨੂੰ ਹਟਦੇ ਨਹੀਂ ਹੈਗੇ, ਫਿਰ ਅੱਧਾ ਚਮਚਾ ਤੁਸੀਂ ਬ੍ਰਹਮੀ ਪਾਊਡਰ ਦਾ ਤੇ ਅੱਧਾ ਚਮਚਾ ਤੁਸੀਂ ਅਸ਼ਵਗੰਧਾ ਪਾਊਡਰ ਇਹ ਤੁਸੀਂ ਲੈ ਸਕਦੇ ਹੈਗੇ। ਜੇ ਜਮਾਂ ਤੇ ਹੱਦੇ ਟੱਪੀ ਵੀ ਹੈਗੀ ਵੀ ਜਮਾਂ ਤੇ ਆਉਂਦੀ ਉਹ ਨਹੀਂ ਹੈਗੀ ਤਾਂ ਤੁਸੀਂ ਬ੍ਰਹਮੀ ਪਾਊਡਰ ਦਾ ਅੱਧਾ ਚਮਚਾ ਤੇ ਸਰਪਗੰਧਾ ਪਾਊਡਰ ਅੱਧਾ ਚਮਚਾ ਇਹ ਮਿਕਸ ਕਰਕੇ ਖਾ ਲਓ ਜੀ। ਵਧੀਆ ਨੀਂਦ ਆਊਗੀ ਤੁਹਾਨੂੰ ਇਹਦੇ ਵਿੱਚੋਂ। ਜੀ ਸਮਾਂ ਵੀ ਸਮਾਪਤ ਹੈ ਜੀ, ਹੁਣ ਹੋ ਗਿਆ ਜੀ। ਨੁਕਸੇ ਤਾਂ ਬਥੇਰੇ ਬਚ ਰਹੇ। ਚਲੋ ਅਗਲੇ ਵੀਕ ਸਹੀ ਜੀ ਜਿਹੜੇ ਰਹਿ ਗਏ। ਜੀ ਥੈਂਕ ਯੂ ਜੀ। ਓਕੇ ਜੀ, ਸਾਰੇ ਸਰੋਤਿਆਂ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤੇ ਉੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਿਹਤ ਸੰਭਾਲ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।